ਬਾਦਲਾਂ ਦੇ ਘਰ ਮੂਹਰੇ ਗਏ ਸੀ। 307 ਦਾ ਪਰਚਾ ਦਰਜ ਹੋਇਆ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਉਦੋਂ ਪ੍ਰਦਰਸ਼ਨ ਕੀਤਾ ਗਿਆ ਸੀਗਾ। ਚਾਡੇ ਨੂੰ ਮਿਲਾ ਦਿੰਦੇ ਆ, ਥੋੜੀ ਸੈਟਿੰਗ ਕਰਾ ਦਿੰਦੇ ਆ। ਬੜਾ ਲੰਮਾ ਸਮਾਂ ਪਿਆ, ਸਰਕਾਰ ਨਾਲ ਕਿੱਥੇ ਟੱਕਰ ਲਾਉਂਗੇ। ਭਗਵੰਤ ਤਾਂ ਨਾਂ ਦਾ ਮੁੱਖ ਮੰਤਰੀ ਹੈ ਨਾ, ਅਸਲ ਤਾਂ ਸਾਰਾ ਕੰਮ ਕਾਰ ਤਾਂ ਰਾਘਵ ਚੱਡੇ ਕੋਲੇ ਆ। ਭਗਵੰਤ ਦਾ ਇਕੱਲਾ ਬਦਨਾਮ ਕਰਨ ਲਈ ਰੱਖਿਆ ਲੋਕਾਂ 'ਚ, ਲੋਕਾਂ ਤੋਂ ਗਾਲਾਂ ਖਾਣ ਲਈ, ਛਿੱਤਰ ਖਾਣ ਲਈ। ਉੱਥੇ ਭਗਵੰਤ ਨੂੰ ਅੱਗੇ ਕਰਦੇ ਨੇ। ਲੱਖਾ ਸਿਧਾਣਾ ਤੋਂ ਸਰਕਾਰ ਨੂੰ ਇਸ ਤਰ੍ਹਾਂ ਦਾ ਕੀ ਡਰ ਹੈ? ਇਹ ਤਾਂ ਸਰਕਾਰ ਤੋਂ ਪੁੱਛੋ, ਸਾਨੂੰ ਕੋਈ ਲੈਣਾ ਦੇਣਾ ਨਹੀਂ। ਤੁਸੀਂ ਮਰਜ਼ੀ ਕਰੋ, ਧਰਨਾ ਨਹੀਂ ਲੱਗੂਗਾ, ਇੱਕ ਵੀ ਡਾਂਗ ਨਹੀਂ ਚੱਲੂਗੀ। ਤੁਸੀਂ ਤਾਂ 6 ਮਹੀਨੇ 'ਚ ਕੁੱਟਣ ਲੱਗ ਗਏ ਉਹਨਾਂ ਨੂੰ। ਚਾਨੂੰ 4 ਸਪੇਰੋਂ ਦੱਬਿਆ ਜਾ ਰਿਹਾ। ਇਹਨਾਂ ਨੇ ਵੀ ਲਿਆ ਕੇ ਉਹੀ ਕੰਮ ਕੀਤਾ। 70% ਦੀ ਲਿਆ ਕੇ ਬਿਜਲੀ ਬੋਰਡ 'ਚ ਬਾਹਰਲੇ ਰੱਖਤੇ, ਆਹ ਬੈਲਦਾਂ ਦੇ ਇੰਸਪੈਕਟਰ ਬਾਹਰਲੇ ਰੱਖਤੇ। ਆਉਣ ਵਾਲੇ ਸਮੇਂ 'ਚ ਹੋਰ ਬਾਹਰਲੇ ਰੱਖਣਗੇ। ਤੁਸੀਂ ਕਦੇ ਦੇਖਿਆ ਦੂਜੀਆਂ ਕੌਮਾਂ ਅੰਦਰ ਉਹ ਕਿਸੇ ਨਾਲ ਲੱਤਾਂ ਖਿੱਚਦੇ? ਜੇ ਉਹ ਕਿਸੇ ਨੂੰ ਚੰਗਾ ਨਹੀਂ ਕਹਿੰਦੇ, ਉਹ ਮਾੜਾ ਵੀ ਨਹੀਂ ਕਹਿੰਦੇ। ਹੱਕ ਮੰਗਣੇ ਤੱਤਾ ਹੋ ਕੇ ਮੰਗੇ ਜਾਂਦੇ, ਤੱਤੀਆਂ ਹੀ ਹੁੰਦੀਆਂ ਨੇ ਗੱਲਾਂ। ਕੋਈ ਤੁਹਾਨੂੰ ਥਾਲੀ 'ਚ ਪਰੋਸ ਕੇ ਨਹੀਂ ਦਿੰਦਾ। ਪੰਜਾਬ ਦੇ ਅੰਦਰ ਬਦਲਾਅ ਦਾ ਦਾਅਵਾ ਕਰਨ ਵਾਲੀ ਸਰਕਾਰ ਸੱਤਾ ਵਿੱਚ ਆਈ ਹੈ, ਪਰ ਕਿਤੇ ਨਾ ਕਿਤੇ ਇਹ ਵੀ ਕਿਹਾ ਜਾ ਰਿਹਾ ਕਿ ਜਿਹੜੀਆਂ ਨੀਤੀਆਂ ਦੂਜੀਆਂ ਪਾਰਟੀਆਂ ਦੀਆਂ ਸੀ, ਉਹੀ ਨੀਤੀਆਂ ਨਵੀਂ ਪਾਰਟੀ ਦੀਆਂ ਨਜ਼ਰ ਆ ਰਹੀਆਂ ਨੇ। ਸਾਡੇ ਨਾਲ ਲੱਖਾ ਸਿਧਾਣਾ ਨੇ, ਔਰ ਲੱਖਾ ਸਿਧਾਣਾ ਵੱਲੋਂ ਆਮ ਆਦਮੀ ਪਾਰਟੀ ਦੇ ਉੱਪਰ ਬਹੁਤ ਵੱਡੇ ਦੋਸ਼ ਲਗਾਏ ਗਏ ਨੇ ਕਿ ਉਹਨਾਂ ਦੇ ਜਿਹੜੇ 2017 ਅਤੇ 2019 ਵਾਲੇ ਕੇਸ ਨੇ ਉਹ ਪੁਰਾਣੇ ਖੁੱਲ੍ਹੇ ਗਏ ਨੇ। ਔਰ ਦੂਜੇ ਪਾਸੇ ਇਹ ਕਿਹਾ ਜਾ ਰਿਹਾ ਕਿ ਜਿਹੜੇ ਰਾਘਵ ਚੱਡਾ ਨੇ ਜਾਂ ਆਪ ਸੁਪਰੀਮੋ ਨੇ, ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾਵੇ, ਜਿਹੜੀਆਂ ਉਹਨਾਂ ਦੀਆਂ ਸ਼ਰਤਾਂ ਨੇ ਉਹ ਮੰਨੀਆਂ ਜਾਣ, ਤਾਂ ਜੋ ਪੁਰਾਣੇ ਜਿਹੜੇ ਕੇਸ ਉਹ ਨਹੀਂ ਖੋਲ੍ਹੇ ਜਾਣਗੇ। ਲੱਖਾ ਸਿਧਾਣੇ ਨਾਲ ਗੱਲਬਾਤ ਕਰ ਲੈਂਦੇ ਹਾਂ। ਬਾਈ, ਇਸ ਤਰ੍ਹਾਂ ਦੇ ਕਿਹੜੇ ਕੇਸ ਹੈ ਜਿਹੜੇ ਕੇਸ ਬਾਰ-ਬਾਰ ਖੋਲ੍ਹਣੇ ਪੈ ਰਹੇ ਸਰਕਾਰ ਨੂੰ? ਇਹ ਬਾਈ ਕੇਸ ਮੇਰੇ ਤੇ ਬਾਦਲਾਂ ਦੇ ਘਰ ਮੂਹਰੇ ਗਏ ਸੀ। 307 ਦਾ ਪਰਚਾ ਦਰਜ ਹੋਇਆ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਉਦੋਂ ਪ੍ਰਦਰਸ਼ਨ ਕੀਤਾ ਗਿਆ ਸੀਗਾ। ਬਰਗਾੜੀ ਤੋਂ ਚੱਲਿਆ ਸੀ ਉਹ ਮਾਰਚ। ਉਹ 'ਚ ਮੈਂ ਨਹੀਂ ਇਕੱਲਾ, ਹਜ਼ਾਰਾਂ ਸੰਗਤ ਸੀਗੀ। ਉਹ 'ਚ ਕਈ ਪੰਥਕ ਚਿਹਰੇ ਵੀ ਵੱਡੇ ਸ਼ਾਮਲ ਸੀਗੇ, ਪਰ ਮੈਨੂੰ ਇਕੱਲੇ ਨੂੰ ਬਾਈ ਨੇਮ ਉਹਨਾਂ ਨੇ ਦਰਜ ਕਰਕੇ ਮੇਰੇ ਤੇ ਬਾਕੀਆਂ ਨਫਸ਼ਾਤਾਂ ਦੇ ਪਰਚਾ ਦਿੱਤਾ ਸੀ। ਤਾਂ ਉਹ ਪਰਚਾ ਮੇਰਾ 2 ਵਾਰੀ ਰੱਦ ਹੋਇਆ। ਇੱਕ ਵਾਰੀ SSP ਰਾਜਵਰਧਨ ਸਿੰਘ ਸੰਧੂ ਨੇ ਰੱਦ ਕੀਤਾ, ਇੱਕ ਵਾਰੀ ਸਰਬਜੀਤ ਸਿੰਘ SSP ਹੁੰਦੇ ਉਹਨਾਂ ਨੇ ਰੱਦ ਕੀਤਾ। ਅਦਾਲਤ 'ਚ ਗਿਆ, ਜੱਜ ਸਾਹਿਬ ਦੇ ਚਲਿਆ ਗਿਆ। ਉਹ ਉੱਥੋਂ ਇਹਨਾਂ ਨੇ ਵਾਪਸ ਕਰਾ ਕੇ ਹੁਣ ਕਹਿੰਦੇ ਅਸੀਂ ਦੁਬਾਰੇ ਦੀ ਪੜਤਾਲ ਕਰ ਰਹੀ ਹਾਂ, ਅਤੇ ਦੁਬਾਰੇ ਦਾ ਚਲਾਨ ਦੇਣ ਲੱਗੇ ਆ। ਅਤੇ ਮੈਨੂੰ ਸੁਨੇਹਾ ਲਾਤਾ ਕਿ ਤੁਸੀਂ ਆ ਕੇ ਸ਼ਾਮਲ ਤਫਤੀਸ਼ ਹੋਵੋ ਉਹਦੇ ਵਿੱਚ। ਮੈਂ ਕਿਹਾ ਵੀ ਮੈਂ ਨਹੀਂ ਹੋਣਾ, ਪਰਚਾ ਮੇਰਾ ਰੱਦ ਹੋ ਚੁੱਕਿਆ। ਫੜਨਾ ਫੜ ਲਓ, ਜੇਲ੍ਹ ਭੇਜਣਾ ਭੇਜ ਦਿਓ, ਮੈਨੂੰ ਕੋਈ ਪਰਵਾਹ ਨਹੀਂ, ਪਰ ਆਵਾਜ਼ ਨਹੀਂ ਤੁਸੀਂ ਦੱਬ ਸਕਦੇ। ਫਿਰ ਦੂਜੇ ਪਾਸੇ ਸੁਨੇਹੇ ਟੇਢੇ ਬਿੰਗੇ ਢੰਗ ਦੇ ਨਾਲ ਕਿ ਤੁਸੀਂ ਕੋਈ ਗੱਲ ਨਹੀਂ, ਵੱਡੇ ਘਰ ਚਲੇ ਜਾਓ, ਚਾਡੇ ਨੂੰ ਮਿਲਾ ਦਿੰਦੇ ਆ, ਥੋੜੀ ਸੈਟਿੰਗ ਕਰਾ ਦਿੰਦੇ ਆ। ਬੜਾ ਲੰਮਾ ਸਮਾਂ ਪਿਆ, ਸਰਕਾਰ ਨਾਲ ਕਿੱਥੇ ਟੱਕਰ ਲਾਉਂਗੇ। ਮੈਂ ਕਿਹਾ ਨਹੀਂ, ਪਹਿਲਾਂ ਵੀ ਟੱਕਰ ਲੈਂਦੇ ਰਹੇ ਹਾਂ, ਚਾਹੇ ਬਾਦਲ ਹੋਣ ਚਾਹੇ ਕਾਂਗਰਸੀ ਹੋਣ, ਇਹਨਾਂ ਨਾਲ ਵੀ ਲਵਾਂਗੇ। ਜਿਹੜਾ ਪੰਜਾਬ ਦੇ ਮੁੱਖ ਮੰਤਰੀ ਤੇ ਭਗਵੰਤ ਮਾਨ ਨੇ, ਪਰ ਰਾਘਵ ਚੱਡਾ ਨੂੰ ਮਿਲਦੀਆਂ ਕਿਉਂ ਸ਼ਰਤਾਂ ਰੱਖੀਆਂ ਜਾ ਰਹੀਆਂ? ਨਹੀਂ, ਭਗਵੰਤ ਤਾਂ ਨਾਂ ਦਾ ਮੁੱਖ ਮੰਤਰੀ ਹੈ ਨਾ, ਅਸਲ ਤਾਂ ਸਾਰਾ ਕੰਮ ਕਾਰ ਤਾਂ ਰਾਘਵ ਚੱਡੇ ਕੋਲੇ ਆ ਨਾ। ਇੱਥੇ ਕਿਸੇ ਨੇ SSP ਲੱਗਣਾ, DAG IG DC ਲੱਗਣਾ, ਚੱਡੇ ਕੋਲ ਹੀ ਜਾਂਦੇ ਆ। ਭਗਵੰਤ ਨੂੰ ਕਿਹੜਾ ਪੁੱਛਦਾ? ਭਗਵੰਤ ਦਾ ਇਕੱਲਾ ਬਦਨਾਮ ਕਰਨ ਲਈ ਰੱਖਿਆ ਲੋਕਾਂ 'ਚ, ਲੋਕਾਂ ਤੋਂ ਗਾਲਾਂ ਖਾਣ ਲਈ, ਛਿੱਤਰ ਖਾਣ ਲਈ। ਉੱਥੇ ਭਗਵੰਤ ਨੂੰ ਅੱਗੇ ਕਰ ਦੇਣਗੇ। ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਤਾਂ ਹੋਰ ਵੀ ਬਹੁਤ ਸਾਰੇ ਲੋਕ ਨੇ ਜਿਹੜੇ ਬੋਲਦੇ ਨਜ਼ਰ ਆਉਂਦੇ ਨੇ, ਪਰ ਲੱਖਾ ਸਿਧਾਣਾ ਤੋਂ ਸਰਕਾਰ ਨੂੰ ਇਸ ਤਰ੍ਹਾਂ ਦਾ ਕੀ ਡਰ ਹੈ ਕਿ ਜਿਹੜੇ ਉਹਨਾਂ ਦੇ ਪੁਰਾਣੇ ਕੇਸ ਖੋਲ੍ਹਣੇ ਪੈ ਰਹੇ? ਇਹ ਤਾਂ ਸਰਕਾਰ ਤੋਂ ਪੁੱਛੋ ਕਿ 2 ਵਾਰੀ ਇੱਕ SSP ਨਹੀਂ ਰੱਦ ਕੀਤੇ, ਇੱਕ SSP ਨੇ ਰੱਦ ਕੀਤੇ, ਅਪਰੂਵਲ ਕੀਤੀ ਹੈ। ਉਹ ਰੱਦ ਹੋਏ ਪਰਚੇ ਤੁਸੀਂ ਅੱਜ ਖਿਲਾ ਕੇ ਕਿਉਂ ਦੇ ਰਹੇ ਹੋ? ਦੱਸੋ। ਮੈਂ ਤਾਂ ਸਰਕਾਰ ਨੂੰ ਪੁੱਛਣਾ ਚਾਹੁੰਦਾ ਵੀ ਐਡਾ ਲੱਖਾ ਤੁਹਾਡੇ ਲਈ ਕੀ ਖਤਰਾ ਖੜਾ ਹੋ ਗਿਆ? ਲੱਖਾ ਤਾਂ ਤੁਹਾਡੀਆਂ ਨੀਤੀਆਂ ਦੀ ਆਲੋਚਨਾ ਕਰਦਾ, ਜਿਹੜੀਆਂ ਗਲਤ ਨੀਤੀਆਂ ਤੁਸੀਂ ਲੈ ਕੇ ਆਏ ਹੋ। ਨਿੱਜੀ ਨਹੀਂ ਤੁਹਾਡੇ 'ਤੇ ਕੋਈ ਲੱਖਾ ਕਰਦਾ, ਤੁਹਾਡੀ ਨਿੱਜੀ ਜ਼ਿੰਦਗੀ ਤੁਸੀਂ ਬਹੁਤ ਕੁਛ ਕਰਦੇ ਹੋ, ਲੋਕ ਤੁਹਾਡੇ ਬਾਰੇ ਬਹੁਤ ਕੁਛ ਬੋਲਦੇ ਵੀ ਆ। ਸਾਨੂੰ ਕੋਈ ਲੈਣਾ ਦੇਣਾ ਨਹੀਂ, ਤੁਸੀਂ ਮਰਜ਼ੀ ਕਰੋ। ਜਿੱਥੇ ਗੱਲ ਪੰਜਾਬ ਦੀ ਆਊਗੀ, ਪੰਜਾਬੀਅਤ ਦੀ ਆਊਗੀ, ਸਾਡੇ ਹੱਕਾਂ ਹਕੂਕਾਂ ਦੀ ਆਊਗੀ, ਉੱਥੇ ਬੋਲਾਂਗੇ, ਵਿਰੋਧ ਵੀ ਕਰਾਂਗੇ, ਟੱਕਰਾਂਗੇ ਵੀ। ਤੁਹਾਨੂੰ ਲੱਗਦਾ ਕਿ ਇਹ ਅਸੀਂ ਐਂ ਦੱਬ ਲਾਂਗੇ? ਬਹੁਤ ਵੱਡੇ ਭੁਲੇਖੇ 'ਚ ਫਿਰਦੇ ਹੋ। ਪਿਛਲੇ ਸਮੇਂ ਦੇ ਦਰਮਿਆਨ CM ਭਗਵੰਤ ਮਾਨ ਦੇ ਨਾਲ ਇੱਕ ਮੀਟਿੰਗ ਕਰਕੇ ਆਏ ਹੋ। ਉਸ ਸਮੇਂ CM ਮਾਨ ਸਾਹਿਬ ਦਾ ਬਿਹੇਵ ਤੁਹਾਡੇ ਪ੍ਰਤੀ ਕਿਸ ਤਰ੍ਹਾਂ ਦਾ ਸੀ? ਉਹਨਾਂ ਨੇ 2 ਘੰਟੇ ਗੱਲ ਕਰੀ, ਅਸੀਂ ਸਾਰਿਆਂ ਮਸਲਿਆਂ ਦੇ ਉੱਤੇ ਗੱਲ ਕੀਤੀ। ਉਹਨੇ ਭਰੋਸਾ ਦਿੱਤਾ ਕਿ ਅਸੀਂ ਹੱਲ ਕਰਾਂਗੇ, ਟਾਈਮ ਦਿਓ। 2.5-3 ਮਹੀਨੇ ਹੋ ਗਏ। ਮੈਂ ਉੱਦਾਂ ਬੋਲਿਆ ਜਾ ਕੇ, ਜਿੱਦਾਂ ਇਹਨਾਂ ਨੇ 68 ਬੰਦੇ ਵੈਟਰਨਰੀ ਇੰਸਪੈਕਟਰ ਰੱਖੇ, 34 ਬੰਦੇ ਬਾਹਰਲੇ ਸੂਬਿਆਂ ਤੋਂ ਲਿਆ ਕੇ ਰੱਖ ਲਏ। ਕਿਉਂ ਬਈ? ਸਾਡੇ ਤੁਸੀਂ ਮੁੰਡੇ ਕੁੜੀਆਂ ਡਿਗਰੀਆਂ PhD ਕੀਤੀਆਂ ਹੋਈਆਂ, ਮੀਤ ਹੇਅਰ ਦੀ ਕੋਠੀ ਮੂਹਰੇ ਕੁੱਟੇ ਪਰਸੋਂ ਇਹਨਾਂ ਨੇ। ਕਦੇ ਭਗਵੰਤ ਮਾਨ ਦੇ ਘਰ ਮੂਹਰੇ ਕੱਟੇ ਜਾਂਦੇ ਆ ਸੰਗਰੂਰ, ਕਦੇ ਚੰਡੀਗੜ੍ਹ ਕੁੱਟੇ ਜਾਂਦੇ ਆ। ਜਿਨ੍ਹਾਂ ਨੂੰ ਤੁਸੀਂ ਕਹਿ ਰਹੇ ਸੀਗੇ ਇੱਕ ਵੀ ਧਰਨਾ ਨਹੀਂ ਲੱਗੂਗਾ, ਇੱਕ ਵੀ ਡਾਂਗ ਨਹੀਂ ਚੱਲੂਗੀ, ਤੁਸੀਂ ਤਾਂ 6 ਮਹੀਨੇ 'ਚ ਕੁੱਟਣ ਲੱਗ ਗਏ ਉਹਨਾਂ ਨੂੰ। ਉਹੀ ਕੇਜਰੀਵਾਲ ਜਿਹੜਾ ਕੁੜੀ ਨੂੰ ਕਹਿੰਦਾ ਤੂੰ ਮੇਰੀ ਭੈਣ ਆ, ਟੈਂਕੀ ਤੋਂ ਉਤਾਰਿਆ ਸੀ ਆ ਕੇ, ਸਾਨੂੰ ਨੌਕਰੀਆਂ ਦੇਵਾਂਗੇ। ਕਿੱਥੇ ਗਈਆਂ ਉਹ ਗੱਲਾਂ?
ਬਈ ਇੱਕ ਹੋਰ ਸਵਾਲ ਹੈ, ਜਿਹੜੀ ਆਮ ਆਦਮੀ ਪਾਰਟੀ ਹੈ ਉਹ ਇੱਕ ਕਿਹਾ ਜਾਂਦਾ ਕਿ ਨਿਰਪੱਖ ਪਾਰਟੀ ਹੈ, ਕਿਸੇ ਧਰਮ ਦੇ ਨਾਲ ਕੋਈ ਵਾਹ ਵਾਸਤਾ ਨਹੀਂ, ਕਿਤੇ ਵੀ ਉਹਨਾਂ ਦਾ ਹੋਰ ਦਿੱਲੀ ਦੇ ਵਿੱਚ ਪੰਜਾਬ ਦੇ ਪ੍ਰਤੀ ਇਸ ਤਰ੍ਹਾਂ ਦੀ ਕੋਈ ਮਨਸ਼ਾ ਨਹੀਂ, ਉਹਨਾਂ ਵੱਲੋਂ ਦਾਅਵਾ ਕੀਤਾ ਜਾਂਦਾ ਹੈ। ਕਾਂਗਰਸ ਦੇ ਉੱਪਰ ਦੋਸ਼ ਲੱਗਦੇ ਨੇ ਕਿ ਉਹਨਾਂ ਦੀ ਵੀ ਦਿੱਲੀ ਵਿੱਚ ਸਰਕਾਰ ਸੀ, ਦਿੱਲੀ ਦੀਆਂ ਨੀਤਾਂ ਚੱਲਦੀਆਂ ਨੇ। ਅਕਾਲੀ ਦਲ ਬਾਦਲ ਦੀ ਗੱਲ ਕੀਤੀ ਜਾਂਦੀ ਹੈ, ਉਹਨੂੰ ਵੀ ਕਿਹਾ ਜਾਂਦਾ ਸੀ ਕਿ ਬੀਜੇਪੀ ਚਲਾਉਂਦੀ ਹੈ, ਪਰ ਉਸ ਸਮੇਂ ਦੇ ਦਰਮਿਆਨ ਵੀ ਜਿਹੜਾ ਸੀ ਗੈਰ ਪੰਜਾਬੀ ਜਿਹੜੇ ਨੌਜਵਾਨ ਪੰਜਾਬ ਦੇ ਵਿੱਚ ਲਗਾਤਾਰ ਉਹਨਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ, ਅੱਜ ਵੀ ਦਿੱਤੀਆਂ ਜਾ ਰਹੀਆਂ ਨੇ। ਫਿਰ ਕੀ ਸਮਝਿਆ ਜਾਵੇ ਦੂਜੀਆਂ ਸਰਕਾਰਾਂ ਦੇ ਵਿੱਚ ਔਰ ਅੱਜ ਵਾਲੀ ਸਰਕਾਰ ਦੇ ਵਿੱਚ? ਅਸਲ ਵੀਰ ਇੱਕ ਗੱਲ ਦੇਖੋ, ਪੰਜਾਬ ਦੀ ਡੈਮੋਗ੍ਰਾਫੀ ਬਦਲੀ ਜਾ ਰਹੀ ਹੈ। ਸਾਡਾ ਇੱਥੇ ਹਾਲਾਤ ਇਹ ਹੋਈ ਜਾਂਦੇ ਆ, ਸਾਡੇ ਜਿਹੜੀ ਬੈਲਟ ਹੈ ਗੁਰਦਾਸਪੁਰ, ਪਠਾਨਕੋਟ, ਇੱਧਰ ਅੰਮ੍ਰਿਤਸਰ, ਤਰਨਤਾਰਨ, ਇਹ ਆ ਕੇ ਗੁਜਰਾਣੇ ਦਾ ਬਲੀ, ਲੁਧਿਆਣਾ, ਨਵਾਂ ਸ਼ਹਿਰ, ਹੁਸ਼ਿਆਰਪੁਰ, ਕਪੂਰਥਲਾ, ਜਲੰਧਰ, ਇੱਥੇ ਆ ਕੇ ਭਈਏ ਬੈਠ ਕੇ ਯੂਪੀ ਬਿਹਾਰ ਦੇ। ਇਹ ਬਹੁਤ ਵੱਡਾ ਖਤਰਾ ਪੰਜਾਬ ਲਈ, ਜਿਹੜਾ ਸਾਨੂੰ ਅੱਜ ਨਹੀਂ ਸਮਝ ਪੈ ਰਿਹਾ। ਰਹਿੰਦਾ ਖੁੰਦਾ ਸਾਡੇ ਸਿਰਾਂ 'ਤੇ ਲਿਆ ਕੇ ਸਾਰੇ ਸਰਕਾਰੀ ਅਦਾਰਿਆਂ ਦੇ ਵਿੱਚ ਬਾਹਰਲੇ ਬੰਦੇ ਲਿਆ ਕੇ ਬਿਠਾਈ ਜਾਂਦੇ ਆ, ਪ੍ਰਾਈਵੇਟ ਕਾਰਖਾਨਿਆਂ 'ਚ ਬਾਹਰਲੇ ਬੰਦੇ ਲਿਆ ਕੇ ਬਿਠਾਈ ਜਾਂਦੇ ਆ, ਚਾਹਨੂੰ ਚਾਰ ਚੁਫੇਰੋਂ ਦੱਬਿਆ ਜਾ ਰਿਹਾ। ਮੈਂ ਹੈਰਾਨ ਰਹਿ ਗਿਆ। ਰਾਮਪੁਰੇ ਮੇਰੇ ਇੱਕ ਭਈਏ ਨੇ, ਬਿਹਾਰ ਦਾ, ਉਹ ਰੇਹੜੀ ਲਾਉਂਦਾ, ਉਹ ਕੇਲਿਆਂ ਦੀ, ਉਹਨੇ ਘਰ ਪਾਇਆ ਬਾਈ ਜੀ, 2 ਕਰੋੜ ਰੁਪਇਆ ਘਰ 'ਤੇ ਲਾਇਆ। ਉਹਨਾਂ ਕੋਲ ਇੰਨਾ ਪੈਸਾ, ਤੇ ਕਾਮਯਾਬ ਹੋ ਕੇ ਸੈੱਟ ਹੋ ਗਏ। ਇੱਥੇ ਸਾਰੇ ਪਰਿਵਾਰ ਲਿਆ ਕੇ ਇੱਥੇ 5-5 7-7 ਜਵਾਕ ਜੰਮਦੇ, ਇੱਥੇ ਆ ਕੇ ਉਹਨਾਂ ਨੇ ਕਬਜ਼ਾ ਡੇਰੇ ਲਾ ਰਹੇ ਆ। ਸਾਡੇ ਜਿਹੜੇ ਕੋਈ ਇੱਕ ਅੱਧਾ ਜਵਾਕ ਲੋਕਾਂ ਦੇ ਜੰਮਦੇ ਆ, ਉਹ ਕੈਨੇਡਾ ਹੀ ਕਰੀ ਜਾਂਦੇ ਆ, ਮਗਰੋਂ ਇੱਥੇ ਜ਼ਮੀਨਾਂ ਵੇਚ ਕੇ ਸਾਰੇ ਜਾਣ ਨੂੰ ਤਿਆਰ ਹੋਏ ਬੈਠੇ ਆ। ਸਾਡੇ ਲਈ, ਮੈਂ ਤਾਂ ਲੋਕਾਂ ਨੂੰ ਪਿੱਟਦਾ, ਉਹ ਸਾਡੇ ਲਈ ਆਉਣ ਵਾਲਾ ਸਮਾਂ ਬੜਾ ਖਤਰਨਾਕ ਆ। ਇੱਕ ਹੋ ਜਾਓ, ਇਕੱਠੇ ਹੋ ਜਾਓ, ਨਾ ਕਿਸੇ ਨੂੰ ਲੱਤਾਂ ਖਿੱਚੋ। ਰਹਿੰਦੀ ਖੁੰਦੀ ਕਸਰ ਨਵਿਆਂ ਇਨਕਲਾਬੀਆਂ ਨੇ ਕੱਢਤੀ। ਇਹਨਾਂ ਨੇ ਵੀ ਲਿਆ ਕੇ ਉਹੀ ਕੰਮ ਕੀਤਾ, 70% ਦੀ ਲਿਆ ਕੇ ਬਿਜਲੀ ਬੋਰਡ 'ਚ ਬਾਹਰਲੇ ਰੱਖਤੇ, ਵੈਲਡਨ ਇੰਸਪੈਕਟਰ ਬਾਹਰਲੇ ਰੱਖਤੇ, ਆਉਣ ਵਾਲੇ ਸਮੇਂ 'ਚ ਹੋਰ ਬਾਹਰਲੇ ਰੱਖਣਗੇ। ਜਿਹੜੇ ਸਮੇਂ ਦੇ ਵਿੱਚ ਨੌਜਵਾਨ ਪੰਜਾਬ ਆਪਣੀ ਸਰਜ਼ਮੀਨ ਦੇ ਨਾਲੋਂ ਮੋਹ ਭੰਗ ਕਰਕੇ ਵਿਦੇਸ਼ਾਂ ਵੱਲੇ ਜਾਣ ਦਾ ਰੁਝਾਨ ਰੱਖਦੇ ਨੇ, ਉਸੇ ਸਮੇਂ ਦੇ ਵਿੱਚ ਅੰਮ੍ਰਿਤਪਾਲ ਸਿੰਘ ਨੌਜਵਾਨ ਆਇਆ ਹੈ। ਕੀ ਲੱਗਦਾ ਕਿ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਮੁਹਿੰਮ ਵਿੱਢੀ ਜਾ ਰਹੀ ਹੈ, ਪੰਜਾਬ ਦੇ ਲੋਕਾਂ ਨੂੰ ਕਿਸ ਤਰੀਕੇ ਦੇ ਨਾਲ ਸਾਥ ਦੇਣਾ ਚਾਹੀਦਾ ਉਹਨਾਂ ਨੂੰ? ਚਾਹੀਦਾ ਬਾਈ, ਮੈਂ ਕਹਿੰਦਾ ਕੋਈ ਵੀ ਆਉਂਦਾ, ਸਾਨੂੰ ਹਰ ਬੰਦੇ ਦਾ ਸਵਾਗਤ ਕਰਨਾ ਚਾਹੀਦਾ। ਜਿਹੜਾ ਗੱਲ ਪੰਜਾਬੀਅਤ ਦੀ, ਸਾਡੀ ਕੌਮ ਸਾਡੇ ਹੱਕਾਂ ਦੀ ਗੱਲ ਕਰਦਾ, ਹਰ ਬੰਦੇ ਦਾ ਸਾਥ ਦਿਓ। ਕਿਉਂ ਨਹੀਂ ਦਿੰਦੇ ਅਸੀਂ ਯਾਰ? ਕਿਉਂ ਅਸੀਂ ਇੱਕ ਦੂਜੇ ਦੇ ਵੈਰੀ ਹੋ ਜਾਂਦੇ ਆ? ਤੁਸੀਂ ਕਦੇ ਦੇਖਿਆ ਦੂਜੀਆਂ ਕੌਮਾਂ ਅੰਦਰ ਉਹ ਕਿਸੇ ਨਾਲ ਲੱਤਾਂ ਖਿੱਚਦੇ? ਜੇ ਉਹ ਕਿਸੇ ਨੂੰ ਚੰਗਾ ਨਹੀਂ ਕਹਿੰਦੇ, ਉਹ ਮਾੜਾ ਵੀ ਨਹੀਂ ਕਹਿੰਦੇ। ਸਾਡਾ ਤਾਂ ਕੰਮ ਹੀ ਇਹ ਹੈ। ਬੰਦੇ ਦਾ ਕੰਮ ਤਾਂ ਦੇਖੋ, ਠੀਕ ਆ, ਸਮਾਂ ਪਾ ਕੇ ਸਮਾਂ ਸਾਰੀਆਂ ਗੱਲਾਂ ਸਾਫ਼ ਕਰ ਦੂ। ਜੋ ਗਲਤ ਉਹ ਲੋਕ ਹੀ ਨਕਾਰ ਦੇਣਗੇ, ਕੌਮ ਹੀ ਪਾਸੇ ਲਾ ਦੂ ਉਹਨੂੰ। ਅੱਗੇ ਕਿਹੜਾ ਲਾਹੇ ਨੇ, ਕਿੰਨੇ ਲਹੇ ਨੇ, ਕਿੰਨੀਆਂ ਚੜਾਈਆਂ ਦੇ ਵਿੱਚ ਤੇ ਲੋਕਾਂ ਨੇ ਧਰਤੀ ਨੇ ਫਟਕਾ ਕੇ ਮਾਰੇ ਆ। ਅਤੇ ਜੇ ਇਹ ਅੰਮ੍ਰਿਤਪਾਲ ਗਲਤ ਕਰੂਗਾ, ਲੋਕ ਲਾ ਦੇਣਗੇ। ਪਰ ਇੱਕ ਵਾਰੀ ਘੱਟੋ ਘੱਟ ਦੇਖ ਤਾਂ ਲਓ ਯਾਰ, ਵੀ ਨਵਾਂ ਮੁੰਡਾ ਬਾਹਰੋਂ ਆਇਆ ਕੀ ਕਰਦਾ। ਕਿਹਾ ਜਾਂਦਾ ਕਿ ਤੱਤੇ ਬਿਆਨ ਬਹੁਤ ਦਿੱਤੇ ਜਾ ਰਹੇ ਉਹਨਾਂ ਬਾਈ। ਤੱਤੇ ਤਾਂ ਯਾਰ ਗੱਲ ਸੁਣੋ, ਇੱਥੇ ਮੇਰੀਆਂ ਗੱਲਾਂ ਵੀ ਤੱਤੀਆਂ ਲੱਗਣਗੀਆਂ ਹੈਂ। ਜੇ ਅਸੀਂ ਹੱਕ ਦੀ ਗੱਲ ਕਰਦੇ ਹਾਂ, ਅਸੀਂ ਇਸ ਸਟੇਟ ਲਈ ਚੈਲੰਜ ਬਣਦੇ ਹਾਂ, ਅਸੀਂ ਇਹਨੂੰ ਬੰਗਾਰ ਪਾਉਂਦੇ ਹਾਂ, ਅਤੇ ਇਹ ਤੱਤੀਆਂ ਹੀ ਹੁੰਦੀਆਂ ਬਾਈ ਗੱਲਾਂ। ਹੱਕ ਮੰਗਣੇ ਤੱਤਾ ਹੋ ਕੇ ਮੰਗੇ ਜਾਂਦੇ, ਤੱਤੀਆਂ ਹੀ ਹੁੰਦੀਆਂ ਨੇ ਗੱਲਾਂ। ਕੋਈ ਤੁਹਾਨੂੰ ਥਾਲੀ 'ਚ ਪਰੋਸ ਕੇ ਨਹੀਂ ਦਿੰਦਾ, ਅਤੇ ਨਾ ਕਿਸੇ ਨੇ ਦਿੱਤੇ, ਨਾ ਦੇਣੇ ਆ। ਅੱਜ ਤੁਸੀਂ ਗੱਲ ਕਰ, ਮੁੰਡੇ ਮਰਵਾ ਦੇਣਗੇ ਜੀ। ਇਹ ਰੋਜ਼ ਮਰਦੇ ਚਿੱਟੇ ਨਾਲ, ਰੋਜ਼ ਚਿੱਟੇ ਦੇ ਨਾਲ 10 ਤੋਂ 12 ਦੀ ਐਵਰੇਜ ਹੈ ਚਿੱਟੇ ਨਾਲ ਮਰਦੀ ਜਿਹੜੀ ਜਵਾਨੀ ਸਾਡੀ। ਉਹ ਉਹਨਾਂ ਨੂੰ ਕੌਣ ਮਰਵਾ ਰਿਹਾ? ਕਿੰਨੇ ਫਾਹੇ ਲੈ ਕੇ ਮਰ ਗਏ, ਕਿੰਨੇ ਜ਼ਹਿਰਾਂ ਪੀ ਕੇ ਮਰ ਗਏ, ਕਿੰਨੇ ਐਕਸੀਡੈਂਟਾਂ 'ਚ ਮਰ ਗਏ। ਕੀ ਕੁਛ ਨਹੀਂ ਹੋ ਰਿਹਾ ਪੰਜਾਬ ਦੇ ਨਾਲ? ਤੁਸੀਂ ਦੱਸ ਦਿਓ। ਤੁਸੀਂ ਅੰਕੜੇ ਕੱਢ ਕੇ ਦੇਖ ਲਓ, ਖਾੜਕੂ ਲਹਿਰ ਦੇ ਦੌਰਾਨ ਕਿੰਨੀ ਸਾਡੀ ਨੌਜਵਾਨੀ ਮਾਰੀ ਗਈ ਹੈ। ਉਹਦੇ ਨਾਲੋਂ 3 ਗੁਣਾ ਸਾਡੀ ਨੌਜਵਾਨੀ ਪਿਛਲੇ 20 ਸਾਲਾਂ 'ਚ ਮਾਰੀ ਗਈ ਹੈ। ਮਰੀ ਤਾਂ ਵੈਸੇ ਵੀ ਜਾਂਦੇ ਆ, ਪਰ ਇਹ ਪਤਾ ਨਹੀਂ ਸਾਨੂੰ ਕੀ ਇਹ ਗੰਦੀ ਬਿਮਾਰੀ ਚੁੰਬੜੀ ਆ ਸਾਡੇ ਲੋਕਾਂ ਨੂੰ। ਜਿਹੜਾ ਬੰਦਾ ਵੀ ਸਾਡੇ ਕੋਈ ਹੱਕ ਦੀ ਗੱਲ ਕਰਦਾ, ਅਸੀਂ ਉਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਟਾਰਗੇਟ ਕਰਨਾ ਹੀ ਹੁੰਦਾ। ਲੱਖਾ ਜੀ, ਤੁਸੀਂ ਕੀ ਸੋਚਿਆ ਕਿ ਹੁਣ ਨੌਜਵਾਨ ਨੇ ਜਿਹੜੇ ਇਕੱਠੇ ਹੋ ਕੇ ਲੜਾਈ ਲੜਨਗੇ, ਅੰਮ੍ਰਿਤਪਾਲ ਸਿੰਘ ਦਾ ਸਾਥ ਦੇ ਰਹੇ ਹੋ ਤੁਸੀਂ? ਫਿਰ ਵੀਰੇ ਸਭ ਨੂੰ ਦੇਣਾ ਚਾਹੀਦਾ, ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਇੱਕ ਪਲੇਟਫਾਰਮ 'ਤੇ। ਜਿੰਨੀਆਂ ਵੀ ਪੰਥਕ ਧਿਰਾਂ ਨੇ, ਜਿੰਨੀਆਂ ਵੀ ਸਮਾਜਿਕ ਧਿਰਾਂ ਨੇ, ਜਿੰਨੀਆਂ ਵੀ ਸਹਿਰਦ ਸਿਆਸੀ ਧਿਰਾਂ ਨੇ, ਸਾਰੇ ਇੱਕ ਮੰਚ 'ਤੇ ਬੈਠ ਕੇ, ਇੱਕ ਥਾਂ ਬੈਠ ਕੇ, ਸਿਰ ਜੋੜ ਕੇ ਵਿਚਾਰ ਕਰਕੇ ਅਗਲੀ ਰਣਨੀਤੀ ਲਿਖੋ। ਤਾਂ ਆਪਾਂ ਅੱਗੇ, ਜੇ ਆਪਾਂ ਇਕੱਲੇ ਆਪਣਾ ਢਲੋਰਾ ਪਿੱਟੀ ਗਏ, ਇਕੱਲੇ ਆਪਣੀ ਡਫਲੀ ਵਜਾਈ ਗਏ, ਕਿਸੇ ਦੇ ਪੱਲੇ ਕੱਖ ਨਹੀਂ ਪੈਣਾ। ਸਟੇਟ ਚਾਹੁੰਦੀ ਹੈ ਤੁਹਾਨੂੰ
ਧਰਮ ਦੇ ਨਾਂ 'ਤੇ ਵੀ ਵੱਖ ਕਰਨਾ ਚਾਹੁੰਦੀ ਹੈ, ਤੁਹਾਨੂੰ ਜਾਤਾਂ ਦੇ ਵਿੱਚ ਫਸਾ ਕੇ ਵੀ ਲੜਾਉਣਾ ਚਾਹੁੰਦੀ ਹੈ। ਹੋ ਹੀ ਰਿਹਾ ਪੰਜਾਬ ਦੇ ਵਿੱਚ, ਆਪਾਂ ਦੇਖ ਰਹੇ ਹਾਂ ਲਗਾਤਾਰ ਕਿਵੇਂ ਉਹ ਪ੍ਰਾਪੇਗੰਡਾ, ਉਹਨਾਂ ਦੇ ਛੱਡੇ ਹੋਏ ਬੰਦੇ ਕਿਵੇਂ ਸਾਡੇ 'ਚ ਬਖਰੇਵੇਂ ਖੜ੍ਹੇ ਕਰ ਰਹੇ ਆ, ਕਿਵੇਂ ਦੂਰੀਆਂ ਵਧਾ ਰਹੇ ਨੇ। ਇਹ ਸਾਰੀਆਂ ਗੱਲਾਂ ਅਸੀਂ ਸਮਝਣੀਆਂ ਨੇ। ਦੇਖੋ ਇੱਥੇ ਬਹੁਤ ਚਿੰਤਨ ਕਰਨ ਦੀ ਲੋੜ ਆ। ਬਿਲਕੁਲ। ਪੰਜਾਬ ਸਰਕਾਰ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਨ ਵਾਲੇ ਲੱਖਾ ਸਿਧਾਣਾਂ ਨੂੰ ਟਾਰਗੇਟ ਕੀਤਾ ਜਾ ਰਿਹਾ, ਤਾਂ ਕਿਤੇ ਨਾ ਕਿਤੇ ਪੰਜਾਬ ਦੇ ਲੋਕਾਂ ਦੇ ਵਾਸਤੇ ਇੱਕ ਬਹੁਤ ਚਿੰਤਾ ਭਰਿਆ ਬਹੁਤ ਵੱਡਾ ਸਵਾਲ ਹੈ ਕਿ ਜੇ ਪੰਜਾਬ ਦੇ ਮੁੱਦਿਆਂ ਦੇ ਉੱਪਰ, ਜੇ ਪੰਜਾਬ ਦੇ ਹੱਕਾਂ ਵਾਸਤੇ ਨੌਜਵਾਨ ਨਹੀਂ ਬੋਲਣਗੇ ਤਾਂ ਫਿਰ ਕੌਣ ਬੋਲੇਗਾ। ਇੱਕ ਪਾਸੇ ਇਹ ਕਿਹਾ ਜਾਂਦਾ ਕਿ ਪੰਜਾਬ ਦੇ ਨੌਜਵਾਨ ਲਗਾਤਾਰ ਵਿਦੇਸ਼ਾਂ ਦੇ ਵੱਲੇ ਜਾ ਰਹੇ ਨੇ, ਪਰ ਦੂਜੇ ਪਾਸੇ ਜਿਹੜੇ ਪੰਜਾਬ ਦੇ ਵਿੱਚ ਵਸਣ ਵਾਲੇ ਕੁਝ ਨੌਜਵਾਨ ਨੇ, ਜੇ ਉਹ ਨਿਰਪੱਖ ਹੋ ਕੇ ਪੰਜਾਬ ਦੇ ਹੱਕਾਂ ਦੀ ਆਵਾਜ਼ ਬੁਲੰਦ ਕਰਦੇ ਨੇ ਤਾਂ ਸਰਕਾਰ ਨੂੰ ਇਸ ਤਰੀਕੇ ਦਾ ਰੁਖ ਨਹੀਂ ਅਖਤਿਆਰ ਕਰਨਾ ਚਾਹੀਦਾ। ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਵੇਗਾ ਕਿ ਜਿਸ ਤਰੀਕੇ ਦੇ ਨਾਲ ਲੱਖਾ ਸਿਧਾਣਾਂ ਨੇ ਪੰਜਾਬ ਦੇ ਮੁੱਦਿਆਂ ਦੀ ਆਵਾਜ਼ ਬੁਲੰਦ ਕੀਤੀ ਹੈ ਤਾਂ ਪੰਜਾਬ ਦੇ ਲੋਕਾਂ ਦਾ ਇਸ ਨੂੰ ਲੈ ਕੇ ਕਿਸ ਤਰ੍ਹਾਂ ਦਾ ਰੁਖ ਹੋਵੇਗਾ। ਆਉਣ ਵਾਲੇ ਸਮੇਂ ਦੇ ਵਿੱਚ ਤਮਾਮ ਮਸਲੇ ਲੈ ਕੇ ਹਾਜ਼ਰ ਹੋਵਾਂਗਾ। ਧੰਨਵਾਦ।